ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 8 ਨਵੰਬਰ ਨੂੰ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਆ ਰਿਹਾ। ਇਸੇ ਸਬੰਧ ਦੇ ਵਿੱਚ 7 ਨਵੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਜਿਹੜੇ ਪਰਿਵਾਰਕ ਮੈਂਬਰ ਰਹਿਣ ਸਬਾਈ ਸਮਾਗਮਾਂ ਵਿੱਚ ਹਾਜ਼ਰੀਆਂ ਭਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪ੍ਰਤੱਖ ਗੁਰੂ ਪਿਤਾ ਜੀ ਬੈਠਦੇ ਨੇ ਸਾਡੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਨ ਵਾਸਤੇ। ਔਰ ਜੋ ਵੀ ਤੁਸੀਂ ਮਨ ਦੀਆਂ ਭਾਵਨਾਵਾਂ ਲੈ ਕੇ ਆਉਂਦੇ ਹੋ, ਗੁਰੂ ਸਾਹਿਬ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਔਰ ਮੈਂ ਹਜ਼ਾਰਾਂ ਹੀ ਨਹੀਂ, ਅਣਗਿਣਤ ਸਰੀਰ ਇਹੋ ਜਿਹੇ ਤੁਹਾਨੂੰ ਵਿਖਾ ਸਕਦਾ ਜਿਨ੍ਹਾਂ ਦੀਆਂ ਅਰਦਾਸਾਂ ਨੂੰ ਗੁਰੂ ਪਿਤਾ ਜੀ ਨੇ ਰਹਿਣ ਸਬਾਈਆਂ ਵਿੱਚ ਹਾਜ਼ਰੀਆਂ ਭਰਨ ਦੇ ਨਾਲ ਸੁਣਿਆ ਹੀ ਨਹੀਂ, ਮੰਨਿਆ ਵੀ ਹੈ। ਆਓ ਸਾਰੀ ਸੰਗਤ ਨੇ 7 ਨਵੰਬਰ ਦੀ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਥੇ ਜੀ ਆਇਆਂ ਕਹਿਣਾ, ਉੱਥੇ ਆਪਣੀਆਂ ਪਿਆਰ ਭਰੀਆਂ ਅਰਜ਼ੀਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਾਉਣੀਆਂ। 6:30 ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। ਲੰਗਰ ਪ੍ਰਸ਼ਾਦ ਛਕ ਕੇ 9 ਵਜੇ ਠੀਕ ਅਰਦਾਸ ਕਰਕੇ ਆਪਾਂ ਰਹਿਣ ਸਬਾਈ ਸਮਾਗਮ ਪ੍ਰਾਰੰਭ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਇਹ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਭੁੱਲਿਓ ਨਾ। 7 ਨਵੰਬਰ ਦੀ ਰਾਤ ਕੋਸ਼ਿਸ਼ ਕਰਿਓ ਚਿੱਟੇ ਵਸਤਰ ਪਾ ਕੇ ਇੱਕੋ ਯੂਨੀਫਾਰਮ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਪਿਤਾ ਜੀ ਦੀਆਂ ਵਡਿਆਈਆਂ ਕਰਨੀਆਂ। ਔਰ ਇਸ ਦਿਨ ਵਿਸ਼ੇਸ਼ਤਾ ਹੀ ਇੱਕ ਹੋਰ ਹੋਏਗੀ ਕਿ ਜੋ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਯੋਗ ਹੋਏਗਾ। ਔਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਜੀ ਆਇਆਂ ਕਹਿਣਾ, ਉਸ ਸਮੇਂ ਜੋ ਨਗਾਰਿਆਂ ਦੀ ਚੋਟ, ਨਰਸਿੰਘਿਆਂ ਦੀ ਗੂੰਜ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਆਪਾਂ ਜੀ ਆਇਆਂ ਕਵਾਂਗੇ। ਬੇਨਤੀ ਹੈ ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ 10-10, 20-20 ਨੂੰ ਨਾਲ ਲੈ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਬਾਬਾ ਦੀਪ ਸਿੰਘ ਜੀ ਦੇ ਘਰ ਹਰ ਮਹੀਨੇ ਦੀ ਤਰ੍ਹਾਂ ਜੋ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ, ਦੂਰੋਂ ਨੇੜਿਓਂ ਦੇਸਾਂ ਪ੍ਰਦੇਸਾਂ ਤੋਂ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਪਹੁੰਚਦਾ ਹੈ। ਅੱਜ ਵੀ ਖੰਡੇ ਵਾਲੇ ਪਿਤਾ ਜੀ ਨੇ ਤਰਸ ਵਰਤਾਇਆ, ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਮੇਰੀ ਨਿਮਰਤਾ ਸਹਿਤ ਬੇਨਤੀ, ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਪ੍ਰੋਗਰਾਮ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਔਰ ਇਹ ਚੈਨਲ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮੈਂ 2-3 ਮਿੰਟ ਦੀ ਗੱਲ ਕਰਕੇ ਤੁਹਾਡੇ ਨਾਲ ਸ਼ਬਦ ਪੜਾਂਗਾ। ਬੜੀ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਜੇ, ਔਰ ਬੜਾ ਕੁਝ ਲੱਭੇਗਾ। ਇੱਕ ਤਪਸਵੀ ਨੇ ਨਾ ਆਪਣੇ ਉਪਦੇਸ਼ ਦੇ ਵਿੱਚ ਆਪਣੇ ਸ਼ਾਗਿਰਦਾਂ ਨੂੰ, ਆਪਣੇ ਵਿਦਿਆਰਥੀਆਂ ਨੂੰ ਵਾਰ-ਵਾਰ ਇੱਕੋ ਗੱਲ ਕਹਿਣੀ। ਗੱਲ ਸੁਣਿਓ ਧਿਆਨ ਨਾਲ। ਇੱਕ ਤਪਸਵੀ ਨੇ ਆਪਣੀ ਕਥਾ ਵਿੱਚ, ਆਪਣੇ ਉਪਦੇਸ਼ ਦੇ ਵਿੱਚ ਆਪਣੇ ਵਿਦਿਆਰਥੀਆਂ ਨੂੰ, ਆਪਣੇ ਜਿਹੜੇ ਉਹਦੇ ਕੋਲ ਆਉਂਦੇ ਨੇ, ਉਹਨਾਂ ਨੂੰ ਇੱਕ ਗੱਲ ਨਾ ਵਾਰ-ਵਾਰ ਕਹਿਣੀ। ਪਤਾ ਕੀ ਉਹਨੇ ਕਹਿਣਾ ਕਿ ਕਣ ਕਣ ਦੇ ਵਿੱਚ ਭਗਵਾਨ ਦਾ ਵਾਸਾ ਹੈ। ਅਸੀਂ ਵੀ ਰੋਜ਼ ਕਹਿੰਦੇ ਆ, ਬਾਣੀ 'ਚ ਰੋਜ਼ ਪੜ੍ਹਦੇ ਆ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਮੈਂ ਵੀ ਰੋਜ਼ ਕਹਿੰਦਾ ਕਿ ਕਣ ਕਣ ਦੇ ਵਿੱਚ ਗੁਰੂ ਰਾਮਦਾਸ ਜੀ ਵਰਤ ਰਹੇ ਨੇ, ਪੱਤੇ ਪੱਤੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਰਤ ਰਹੇ ਨੇ। ਹੁਣ ਉਹ ਤਪਸਵੀ ਨੇ ਨਾ ਇਦਾਂ ਹੀ ਕਹਿਣਾ ਜੀ, ਕਣ ਕਣ ਦੇ ਵਿੱਚ ਭਗਵਾਨ ਨੇ। ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ, ਕੋਈ ਵੀ ਇਹੋ ਜਿਹੀ ਵਸਤੂ ਨਹੀਂ ਜਿਨ੍ਹਾਂ ਦੇ ਅੰਦਰ ਭਗਵਾਨ ਜੀ ਦਾ, ਪਰਮੇਸ਼ਰ ਜੀ ਦਾ ਵਾਸਾ ਨਾ ਹੋਵੇ। ਇਸ ਕਰਕੇ
ਹਰੇਕ ਉਹਦੀ ਬਣਾਈ ਹੋਈ ਚੀਜ਼ ਨੂੰ ਉਹਦਾ ਹੀ ਰੂਪ ਸਮਝ ਕੇ ਨਮਸਕਾਰ ਕਰਨੀ ਚਾਹੀਦੀ ਹੈ। ਇਹ ਤਪਸਵੀ ਨੇ ਕਹਿਣਾ। ਉਹਨਾਂ ਦਾ ਇੱਕ ਜਿਹੜਾ ਸੇਵਾਦਾਰ ਕਿਤੇ ਜਾ ਰਿਹਾ ਤੇ ਸਾਹਮਣੇ ਉਹਦੀ ਨਾ ਇੱਕ ਹਾਥੀ ਤੇਜ਼ੀ ਦੇ ਨਾਲ ਦੌੜਦਾ ਹੋਇਆ ਆ ਰਿਹਾ, ਤੇਜ਼ੀ ਦੇ ਨਾਲ ਬੜਿਆਂ ਦਾ ਨੁਕਸਾਨ ਕਰਦਾ ਹੋਇਆ ਆ ਰਿਹਾ ਤੇ ਇਹਦੇ ਵੱਲ ਵੱਧ ਰਿਹਾ। ਜਿਹੜਾ ਮੁਹਾਵਤ ਹੈ ਨਾ ਹਾਥੀ ਨੂੰ ਚਲਾ ਰਿਹਾ, ਉਹ ਵੀ ਲਗਾਤਾਰ ਚਲਾ ਰਿਹਾ ਕਿ ਪਿੱਛੇ ਹਟ ਜਾਓ, ਇਹ ਹਾਥੀ ਹੁਣ ਵੱਸੋਂ ਬਾਹਰ ਹੋ ਰਿਹਾ, ਪਿੱਛੇ ਹੋ ਜਾਓ, ਹਾਥੀ ਪਾਗਲ ਹੋ ਰਿਹਾ, ਕੰਟਰੋਲ ਤੋਂ ਬਾਹਰ ਹੋ ਰਿਹਾ। ਪਰ ਉਹ ਜਿਹੜਾ ਬੰਦਾ ਹੈ ਨਾ, ਜਿਹੜਾ ਰੋਜ਼ ਸੁਣਦਾ ਹੈ ਕਿ ਹਰੇਕ ਦੇ ਅੰਦਰ ਪਰਮੇਸ਼ਰ ਵਸ ਰਿਹਾ, ਉਹ ਨਾ ਪਿੱਛੇ ਨਹੀਂ ਹੋਇਆ। ਗੁਰੂ ਦਾ ਬਚਨ ਕੰਨਾਂ 'ਚ ਗੂੰਜ ਰਿਹਾ ਤੇ ਉੱਥੇ ਹੀ ਖੜਾ ਰਿਹਾ ਤੇ ਮਨ 'ਚ ਕੀ ਸੋਚਦਾ, ਇਹ ਹਾਥੀ ਦੇ ਵਿੱਚ ਵੀ ਤੇ ਭਗਵਾਨ ਹੈ ਨਾ। ਹੁਣ ਗੱਲ ਸੁਣਨ ਵਾਲੀ ਜੇ, ਇਹ ਸੋਚ ਕੇ ਉੱਥੇ ਹੀ ਖੜਾ ਰਿਹਾ, ਰਸਤੇ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ। ਮੁਹਾਵਤ ਜਿਹੜਾ ਬੜੀ ਉੱਚੀ ਉੱਚੀ ਚਲਾ ਰਿਹਾ, ਬਈ ਹਾਥੀ ਕੰਟਰੋਲ ਤੋਂ ਬਾਹਰ ਹੋ ਰਿਹਾ, ਤੁਸੀਂ ਇਉਂ ਕਰੋ ਸਾਰੇ ਜਾਣੇ ਪਿੱਛੇ ਹਟ ਜਾਓ। ਪਰ ਉਹ ਖੜਾ ਰਿਹਾ ਤੇ ਖੜੇ ਹੋਣ ਦਾ ਨਤੀਜਾ ਹੋਇਆ ਕਿ ਹਾਥੀ ਨੇ ਆਪਣੀ ਸੁੰਡ ਦੇ ਨਾਲ ਇਹਨੂੰ ਜ਼ੋਰ ਦੀ ਦੂਰ ਸੱਟਿਆ। ਕਾਫੀ ਸਰੀਰ ਦਾ ਨੁਕਸਾਨ ਹੋਇਆ, ਕਾਫੀ ਸੱਟਾਂ ਲੱਗ ਗਈਆਂ। ਕੁਝ ਦਿਨਾਂ ਦੇ ਬਾਅਦ ਪੀੜਾ ਸਹੀ ਨਹੀਂ ਜਾ ਰਹੀ ਤੇ ਆਇਆ ਆਪਣੇ ਉਸ ਗੁਰੂ ਦੇ ਕੋਲ, ਸਹਿਪਾਠੀ ਦੇ ਨਾਲ, ਆਪਣੇ ਹੋਰ ਜਿਹੜਾ ਮਿੱਤਰ ਸੀ ਉਹਦੇ ਨਾਲ ਆਇਆ ਆਪਣੇ ਗੁਰੂ ਦੇ ਕੋਲ। ਤੇ ਗੁਰੂ ਨੂੰ ਜਾ ਕੇ ਪਤਾ ਕੀ ਕਹਿੰਦਾ, ਜੀ ਤੁਸੀਂ ਰੋਜ਼ ਕਹਿੰਦੇ ਸੋ ਕਿ ਕਣ ਕਣ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਸਾਹਮਣੇ ਹਾਥੀ ਆ ਰਿਹਾ ਸੀ, ਹਾਥੀ ਵਿੱਚ ਵੀ ਤੇ ਉਹਦਾ ਵਾਸਾ ਹੈ, ਪਰ ਵੇਖੋ ਉਸ ਹਾਥੀ ਨੇ ਮੇਰੀ ਕਿੰਨੀ ਬੁਰੀ ਹਾਲਤ ਕਰ ਦਿੱਤੀ ਹੈ। ਗੱਲ ਹੁਣ ਧਿਆਨ ਨਾਲ ਸੁਣਨਾ ਜਿਹੜੀ ਮੈਂ ਅੱਜ ਕਰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਸੀਂ ਕਹਿੰਦੇ ਹਰ ਜਗ੍ਹਾ ਦੇ ਉੱਤੇ ਪਰਮੇਸ਼ਰ ਹੈ, ਹਰ ਚੀਜ਼ ਦੇ ਵਿੱਚ ਪਰਮੇਸ਼ਰ, ਹਾਥੀ ਦੇ ਵਿੱਚ ਵੀ ਤੇ ਪਰਮੇਸ਼ਰ ਸੀ, ਪਰ ਉਹਨੇ ਮੇਰਾ ਇੰਨਾ ਨੁਕਸਾਨ ਕਿਉਂ ਕਰਤਾ? ਤੇ ਉਸ ਵੇਲੇ ਇਹਦਾ ਜਿਹੜਾ ਗੁਰੂ ਹੈ ਨਾ, ਉਹ ਹੱਸ ਪਿਆ, ਉਹ ਤਪਸਵੀ ਹੱਸ ਪਿਆ। ਕਹਿੰਦਾ ਹਾਥੀ ਦੇ ਵਿੱਚ ਤੈਨੂੰ ਭਗਵਾਨ ਨਜ਼ਰ ਆਇਆ ਤੇ ਜਿਹੜਾ ਵਾਰ-ਵਾਰ ਮੁਹਾਵਤ ਚੇਤਾਵਨੀ ਦੇ ਰਿਹਾ ਸੀ ਸਾਰੇ ਪਿੱਛੇ ਹਟ ਜਾਓ, ਉਸ ਭਗਵਾਨ ਦੀ ਗੱਲ ਸੁਣ ਕੇ ਤੂੰ ਪਿੱਛੇ ਕਿਉਂ ਨਹੀਂ ਹੋਇਆ? ਹਾਂਜੀ, ਉਹ ਤੇ ਤੈਨੂੰ ਵਾਰ-ਵਾਰ ਵਾਰਨਿੰਗ ਦੇ ਰਿਹਾ ਸੀ ਨਾ, ਵਾਰ-ਵਾਰ ਚੇਤਾਵਨੀ ਦੇ ਰਿਹਾ ਸੀ ਕਿ ਸਾਰੇ ਜਾਣੇ ਪਿੱਛੇ ਹੋ ਜਾਓ। ਤੂੰ ਉਸ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਪਿੱਛੇ ਕਿਉਂ ਨਹੀਂ ਹੋਇਆ? ਇੱਕਦਮ ਕੁੰਡੀ ਖੜਕ ਗਈ। ਕਹਿੰਦਾ ਇਹ ਤੇ ਮੇਰੇ ਕੋਲੋਂ ਗਲਤੀ ਹੋਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਕਿਸੇ ਵੀ ਸਿੱਖਿਆ ਨੂੰ ਅਧੂਰੀ ਸਮਝ ਕੇ ਉਹਦਾ ਪ੍ਰਯੋਗ ਕਰਨਾ ਇਹ ਸਮਝਦਾਰੀ ਵਾਲੀ ਗੱਲ ਨਹੀਂ ਹੁੰਦੀ, ਮੂਰਖਤਾਈ ਵਾਲੀ ਗੱਲ ਹੁੰਦੀ ਹੈ। ਕਿਸੇ ਵੀ ਸਿੱਖਿਆ ਨੂੰ ਅਧੂਰੀ ਸੁਣ ਕੇ ਅਧੂਰੀ ਸਮਝ ਲੈਣਾ ਤੇ ਉਸ ਚੀਜ਼ ਨੂੰ ਅਪਣਾ ਲੈਣਾ, ਇਹ ਸਮਝਦਾਰੀ ਵਾਲੀ ਗੱਲ ਨਹੀਂ, ਇਹ ਮੂਰਖਤਾਈ ਵਾਲੀ ਗੱਲ ਹੈ। ਹੁਣ ਸ਼ੇਰ ਤੁਹਾਡੇ ਸਾਹਮਣੇ ਆ, ਮੰਨ ਲਓ ਹੁਣ ਤੁਸੀਂ ਸ਼ੇਰ ਨੂੰ ਕਹੇ ਇਹਦੇ ਅੰਦਰ ਭਗਵਾਨ ਦਾ ਵਸ ਹੈ, ਇਹ ਮੈਨੂੰ ਛੱਡ ਦੇਗਾ, ਉਹਨੇ ਥੋੜੀ ਛੱਡਣਾ, ਉਹਨੇ ਤੇ ਆਪਣੀ ਰੁਟੀਨ ਮੁਤਾਬਕ ਹਮਲਾ ਕਰਨਾ, ਉਹਨੇ ਖਾ ਲੈਣਾ। ਇਹ ਮੇਰੀ ਬੇਨਤੀ, ਕੋਈ ਵੀ ਸਿੱਖਿਆ ਨਾ, ਪਿਤਾ ਜੀ ਨੇ ਜੋ ਵੀ ਸਾਨੂੰ ਇਹ ਚੀਜ਼ਾਂ ਦਿੱਤੀਆਂ ਨੇ, ਮਹਾਰਾਜ ਨੇ ਤੇ ਬਾਣੀ ਵਿੱਚ ਇੱਕ ਇੱਕ ਚੀਜ਼ ਸੱਤ ਕਰਕੇ ਜੋ ਮੰਨਣ ਦਾ ਉਪਦੇਸ਼ ਦਿੱਤਾ ਹੈ। ਪਰ ਪਿਆਰਿਆ, ਇੱਕ ਚੀਜ਼ ਦਾ ਧਿਆਨ ਰੱਖ, ਇੱਕ ਚੀਜ਼ ਦਾ ਧਿਆਨ। ਹੁਣ ਅੱਗ ਉਹੀ ਹੈ ਜਿਹੜੀ ਸਾਡੇ ਘਰਾਂ ਦੇ ਵਿੱਚ ਰੋਟੀ ਵੀ ਤਿਆਰ ਕਰ ਰਹੀ, ਅੱਗ ਤੇ ਉਹ ਵੀ ਹੈ ਨਾ, ਲੱਖਾਂ ਕਰੋੜਾਂ ਦੀ ਜਾਇਦਾਦ ਹੁੰਦੀ ਹੈ, 1 ਮਿੰਟ 'ਚ ਸੜ ਕੇ ਸੁਆਹ ਕਰ ਦਿੰਦੀ ਹੈ, ਤੇ ਅੱਗ ਹੀ ਹੈ। ਸੱਚੀ ਗੱਲ ਹੈ ਨਾ। ਪਾਣੀ ਤੇ ਉਹੀ ਹੈ, ਕਈ ਥਾਵਾਂ ਦਾ ਪਾਣੀ ਅੰਮ੍ਰਿਤ ਬਣ ਗਿਆ, ਉਸ ਅੰਮ੍ਰਿਤ ਨੇ ਕਈਆਂ ਦੇ ਦੁੱਖਾਂ ਨੂੰ ਰਾਜੀ ਕਰ ਦਿੱਤਾ। ਤੇ ਸ਼ਰਾਬ ਵੀ ਤੇ ਪਾਣੀ ਹੋਈ ਹੈ ਨਾ, ਉਹ ਪਾਣੀ ਕਈਆਂ ਦੇ ਘਰਾਂ ਦਾ ਨੁਕਸਾਨ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੋਚ ਅਕਲੀ ਸਹਿਬ ਸੇਵੀ ਹੈ, ਅਕਲੀ ਪਾਈਏ ਮਾਨ ਮਾਰੇ। ਕਹਿੰਦੇ ਅਕਲ ਦੀ ਵਰਤੋਂ ਜ਼ਰੂਰ ਕਰੀ ਨਾਲ, ਅਕਲ ਦੀ। ਹਾਂ, ਜਿੱਥੇ ਆ ਕੇ ਮਹਾਰਾਜ ਕੋਈ ਹੁਕਮ ਲਾ ਦੇਣਾ, ਤੈਨੂੰ ਕਹਿ ਦਿੱਤਾ, ਉੱਥੇ ਫਿਰ ਅਕਲ ਦੇ ਦਰਵਾਜ਼ੇ ਬੰਦ ਕਰ ਲੈਣੇ ਨੇ, ਉੱਥੇ ਨਹੀਂ ਅਕਲ।
ਭਾਈ ਲਹਿਣਾ ਜੀ ਨੇ ਅਕਲ ਦੇ ਦਰਵਾਜ਼ੇ ਬੰਦ ਕਰ ਲਏ ਸੀ। ਜੋ ਗੁਰੂ ਨਾਨਕ ਸਾਹਿਬ ਨੇ ਹੁਕਮ ਲਾਏ, ਉਹਨਾਂ ਹੁਕਮਾਂ ਦੇ ਅੱਗੇ ਆਪਣੀ ਸਿਆਣਪ, ਆਪਣੀ ਅਕਲ ਨਹੀਂ ਰੱਖੀ। ਪਰ ਦੁਨਿਆਵੀ ਤੌਰ ਤੇ ਪਿਆਰਿਆ, ਕੋਈ ਵੀ ਕਾਰਜ ਹੈ ਨਾ, ਅਕਲ ਨਾਲ ਕਰ, ਅਕਲ ਨਾਲ। ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੂਝੀਏ, ਅਕਲੀ ਕੀਚੇ ਦਾਨ। ਦਾਨ ਵੀ ਅਕਲ ਨਾਲ ਕਰ। ਉਹੋ ਹੀ 50 ਰੁਪਏ ਨੇ, ਤੂੰ ਕਿਸੇ ਸੱਪ ਨੂੰ ਦੁੱਧ ਪਿਆਇਆ, ਉਹਦੇ ਅੰਦਰ ਜਾ ਕੇ ਤੇ ਜ਼ਹਿਰ ਹੀ ਬਣਨਾ। ਕਿਸੇ ਗੁਰਮੁਖ ਨੂੰ ਪਿਆਇਆ ਹੀ, ਉਹਦੇ ਅੰਦਰ ਜਾ ਕੇ ਅੰਮ੍ਰਿਤ ਬਣਨਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਸੇ ਵੀ ਸਿੱਖਿਆ ਨੂੰ ਅੱਧੀ ਅਧੂਰੀ ਸਮਝ ਕੇ ਉਹਨੂੰ ਪ੍ਰਯੋਗ ਵਿੱਚ ਲਿਆਉਣਾ, ਇਹ ਬੁੱਧੀਮਾਨੀ ਵਾਲੀ ਗੱਲ ਨਹੀਂ ਹੁੰਦੀ, ਮੂਰਖਤਾਈ ਵਾਲੀ ਗੱਲ ਹੁੰਦੀ ਹੈ। ਮੈਂ ਰੋਜ਼ ਤੁਹਾਨੂੰ ਤਾਂ ਹੀ ਕਹਿਣਾ, ਵਾਰ-ਵਾਰ ਆ ਜਿਹੜੇ 3 ਤੋਂ 4 ਦੁਪਹਿਰੀ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ, ਜਾਂ ਰਾਤ ਨੂੰ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਡੇਲੀ ਜੁੜਦੇ ਹੋ, ਉਹਨਾਂ ਨੂੰ ਪਤਾ ਹੈ ਮੈਂ ਆਹੀ ਚੀਜ਼ ਰੋਜ਼ ਵਾਰ-ਵਾਰ ਕਹਿਣਾ, ਜਿਹੜਾ ਵੀ ਕੰਮ ਕਰੋ ਪਿਆਰਿਓ, ਉਹ ਕੰਮ ਨੂੰ ਕਰਨ ਤੋਂ ਪਹਿਲਾਂ, ਕਰਮ ਨੂੰ ਬੀਜਣ ਤੋਂ ਪਹਿਲਾਂ 100 ਵਾਰੀ ਸੋਚੋ ਕਿ ਜੋ ਮੈਂ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹਦਾ ਰਿਜ਼ਲਟ ਕੀ ਨਿਕਲੇਗਾ, ਇਹ ਚੀਜ਼ ਸੋਚ ਕੇ ਫਿਰ ਆਪਣਾ ਕਰਮ ਬੀਜੋ। ਗੁਰੂ ਮਿਹਰ ਕਰੇ, ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਵੱਡਾ ਦਿਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ। ਪਿਆਰ ਵਾਲੇ ਮਹਾਂਪੁਰਖ ਇੱਥੋਂ ਤੱਕ ਕਹਿੰਦੇ ਸੀ, ਅੱਜ ਸ਼ਬਦ ਦੀ ਤਾਜ ਪੋਸ਼ੀ ਦਾ ਦਿਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਜ ਪੋਸ਼ੀ ਦਾ ਦਿਨ ਹੈ। ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਤੇ ਅਖੀਰਲੀ ਵਾਰੀ ਹੋਇਆ, ਇਸ ਤੋਂ ਬਾਅਦ ਹੋਣਾ ਵੀ ਨਹੀਂ, ਪਹਿਲੇ ਵੀ ਨਹੀਂ ਕਦੀ ਹੋਇਆ। ਕੀ ਨਹੀਂ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਗ੍ਰੰਥ ਬੜੇ ਨੇ, ਬੜੇ ਗ੍ਰੰਥ ਨੇ, ਸਾਰੇ ਪਵਿੱਤਰ ਨੇ, ਸਾਰੇ ਸਤਿਕਾਰਯੋਗ ਨੇ। ਪਰ ਪਿਆਰਿਓ, ਇਹ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੰਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਕੀਤਾ ਹੈ ਨਾ, ਇਹੋ ਜਿਹਾ ਕੌਤਕ ਵਰਤਾ ਦਿੱਤਾ ਕਿ ਇੱਕ ਗ੍ਰੰਥ ਨੂੰ ਗੁਰੂ ਦੀ ਪਦਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਗ੍ਰੰਥ ਦੇ ਵਿੱਚ ਆਪਣੀ ਜੋਤ ਟਿਕਾਈ, ਜੋਤ। ਇਹ ਆਮ ਗ੍ਰੰਥ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਕਹਿ ਲਓ, ਸੁਭਾਗਾ ਤਾਜ ਪੋਸ਼ੀ ਦਾ ਦਿਨ ਕਹਿ ਲਓ। ਔਰ ਇਹ ਮਾਣ ਵਾਲੀ ਗੱਲ ਹੈ, ਧਿਆਨ ਨਾਲ ਸੁਣਿਓ, ਉਸ ਤੋਂ ਬਾਅਦ ਆਪਾਂ ਫਿਰ ਸਭ ਨੇ ਸ਼ਬਦ ਪੜ੍ਹਨਾ। ਗੁਰੂ ਨਾਨਕ ਸਾਹਿਬ ਜੀ ਦੇ 2 ਦਿਨ ਅਸੀਂ ਮਨਾਉਂਦੇ ਆ, ਇੱਕ ਦਿਨ ਕਦੀ ਵੀ ਨਹੀਂ ਮਨਾਇਆ ਜਾਂਦਾ, ਨਾ ਹੀ ਮਨਾਇਆ ਜਾਏਗਾ ਗੁਰੂ ਨਾਨਕ ਸਾਹਿਬ ਦਾ। ਪਹਿਲਾ ਦਿਨ ਮਨਾਉਂਦੇ ਆ ਪ੍ਰਗਟ ਦਿਵਸ, ਸਤਿਗੁਰ ਨਾਨਕ ਪ੍ਰਗਟਿਆ। ਸਾਰੇ ਬੋਲੋ ਸਤਿਗੁਰ ਨਾਨਕ ਪ੍ਰਗਟਿਆ। ਸਾਰੇ ਨਹੀਂ ਬੋਲੇ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ। ਹੁਣ 8 ਤਰੀਕ ਨੂੰ ਆ ਰਿਹਾ ਪ੍ਰਗਟ ਦਿਵਸ। 7 ਦੀ ਰਹਿਣ ਸਵਾਈ ਹੈ, ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ। 7 ਨੂੰ ਰਾਤੀ 9 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਇਸੇ ਜਗ੍ਹਾ ਤੇ। 6, 6:30 ਤੁਸੀਂ ਸਭ ਨੇ ਪਹੁੰਚਣਾ ਹੈ। ਕੋਸ਼ਿਸ਼ ਕਰਿਓ ਇੱਕੋ ਜਿਹੇ ਵਸਤਰ, ਚਿੱਟੇ ਵਸਤਰ ਪਾ ਲਿਓ, ਸਾਦੇ ਵਸਤਰ, ਬੜਾ ਆਨੰਦ ਆਏਗਾ। ਇੱਕੋ ਯੂਨੀਫਾਰਮ 'ਚ ਬੈਠਾਂਗੇ। ਹੁਣ ਧਿਆਨ ਦੇਣਾ, ਮੈਂ ਜਿਹੜੀ ਇਹ ਡਿਟੇਲ ਬਾਅਦ ਚੋਂ ਬੋਲਾਂਗਾ ਰਹਿਣ ਸਵਾਈ ਦੀ, ਜਿਹੜੀ ਮੈਂ ਗੱਲ ਕਰਨ ਲੱਗਾ। ਗੁਰੂ ਨਾਨਕ ਸਾਹਿਬ ਜੀ ਦੇ 2 ਦਿਨ ਅਸੀਂ ਬੜੀ ਸ਼ਰਧਾ ਭਾਵਨਾ ਨਾਲ ਮਨਾਉਣੇ। ਪਹਿਲਾ ਪ੍ਰਗਟ ਦਿਵਸ, ਦੂਜਾ ਸੱਚਖੰਡ ਪਿਆਨਾ ਦਿਵਸ, ਜੋਤੀ ਜੋਤ ਦਿਵਸ ਜਿਹਨੂੰ ਕਹਿ ਲੈਨੇ। 2 ਦਿਨ ਮਨਾਏ ਜਾਂਦੇ ਨੇ, ਇੱਕ ਦਿਨ ਕਦੀ ਵੀ ਨਹੀਂ ਮਨਾਇਆ ਜਾਂਦਾ। ਉਹ ਪਤਾ ਕਿਹੜਾ? ਗੁਰਤਾ ਗੱਦੀ ਦਿਵਸ। ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਗੁਰਤਾ ਗੱਦੀ ਨਹੀਂ ਦਿੱਤੀ। ਗੁਰੂ ਨਾਨਕ ਸਾਹਿਬ ਧੁਰ ਤੋਂ ਹੀ ਗੁਰੂ ਨੇ, ਆਪ ਨਿਰੰਕਾਰ ਨੇ। ਸੱਚੀ ਗੱਲ ਹੈ ਨਾ। ਗੁਰੂ ਨਾਨਕ ਸਾਹਿਬ ਜੀ ਨੂੰ ਗੁਰਤਾ ਗੱਦੀ ਕਿਸੇ ਦਿੱਤੀ ਥੋੜੀ, ਉਹ ਆਪ ਰੱਬ ਆਇਆ ਧਰਤੀ ਤੇ। ਗੁਰੂ ਨਾਨਕ ਆਮਦੋ ਨਾਰਾਇਣ ਸਰੂਪ, ਹਉਮਾਨਾ ਨਿਰੰਜਨ ਨਿਰੰਕਾਰ ਰੂਪ। ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਨਹੀਂ ਮਨਾਇਆ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 2 ਦਿਨ ਬੜੀ ਸ਼ਰਧਾ ਨਾਲ ਮਨਾਉਣੇ। ਪਹਿਲਾ ਪ੍ਰਕਾਸ਼ ਦਿਵਸ, ਜਦੋਂ ਪਹਿਲਾ ਪ੍ਰਕਾਸ਼ ਹੋਇਆ, ਪ੍ਰਕਾਸ਼ ਦਿਹਾੜਾ ਮਹਾਰਾਜ ਦਾ। ਦੂਸਰਾ ਮਨਾਉਣੇ ਆ ਆਪਾਂ ਗੁਰਤਾ ਗੱਦੀ ਦਿਵਸ। ਅੱਜ ਕੱਲ ਸੰਪੂਰਨਤਾ ਹੀ ਦਿਵਸ ਵੀ ਮਨਾਉਣ ਲੱਗ ਪਏ ਨੇ, ਪਰ 2 ਚੜ੍ਹਦੀ ਕਲਾ ਨਾਲ ਮਨਾਏ ਜਾਂਦੇ। ਪ੍ਰਕਾਸ਼ ਦਿਹਾੜਾ ਤੇ ਪਿਆਰਿਓ
गुरता गद्दी दिवस। पर तीसरा जेड़ा दिन है ना वो कदी नहीं मनाया जाएगा। वो पता केड़ा दिन है? प्रकाश दिहाड़ा ते मनाया जाएगा। गुरता गद्दी दिवस भी मनाया जाएगा गुरु ग्रंथ साहिब जी दा। पर प्यारेओ ओ गुरु ग्रंथ साहिब जी दा ज्योति जो समाउण दा दिन कदी नहीं मनाया जाएगा। सोनेहा सत श्री अकाल सत श्री अकाल। अज तक किसे ने नहीं मनाया ज्योति जो समाउण दा दिन, ते भविख दे विच भी कोई मना नहीं सकता, क्योंकि ये जुगो जुग अटल ने। आखो धन गुरु रामदास जी, धन गुरु रामदास जी। ये जुगो जुग अटल ने गुरु ग्रंथ साहिब महाराज, जुगो जुग अटल। मेरी बेनती है, अज बड़ा वड्डा दिन है, खुशियां लैण दा दिन है। खुशियां कुदरती दिहाड़ा नाल रल गया। असीं ते 27 तरीक बाबे खंडे वाले दा मनाउने आ, पर एक कुदरती दिहाड़ा नाल अटैच हो गया। बड़ा वड्डा दिन है। जिन्हां दे अगे असीं अपना तन मन वेचिया, जिन्हां दे अगे तन मन धन भी वारण लई तैयार हो जाने आ, अज उन्हां दा गुरता गद्दी दिवस है। ते आओ बाजां वाले माई दा जेड़ा बचन है ना, सब सिखन को हुक्म है गुरु मान्यो। ते अज मैं बड़ियां जरूरी बड़ियां कीमती गल्लां होर तुहाडे नाल सांझियां करनियां बड़े प्यार नाल। आओ पिता जी दे मुखार बिंद तो उच्चारण कीते हुए ये बचन सब ने पढ़ने, कोई रसना मंझी ना रहे जी। काहू को परोसो है जमीन को जमाने बीच, कईयां नूं इन्हां ते भरोसा है। काहू को परोसो जोर चकरी जहाज पे, काहू को परोसो पारी शापात शामीत, काहू को परोसो है कुटुंबी करे काज पे, काहू को परोसो है देवदानी देवबानी अर पारसी को, काहू को परोसो संत गिरी की मजाज पे, काहू को परोसो चार चातरी चलाकी चौक, मोको तो परोसो एक ग्रंथ महाराज पे, मोको तो परोसो एक ग्रंथ महाराज पे। बोलो, मोको तो परोसो एक ग्रंथ महाराज पे। सब सिखने को हुक्म है गुरु माने ओ ग्रंथ। बोलो, सब सिखने को हुक्म है गुरु माने ओ ग्रंथ। सब सिखने को हुक्म है गुरु माने ओ ग्रंथ। तन तन श्री गुरु ग्रंथ साहिब जी, 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 तन तन श्री गुरु ग्रंथ साहिब सब जी। सिखने को हुक्म है गुरु माने ओ ग्रंथ। सब सिखने को हुक्म है गुरु माने ओ ग्रंथ।
सिखन को हुक्म है, गुरु माने ओ ग्रंथ। आओ हाजरी। सब सिखन को हुक्म है, गुरु माने ओ ग्रंथ। गुरु रामदास जी, गुरु रामदास और लाखों धन बाबा वीर सिंह जी। गुरु ग्रंथ जी मान्यो, प्रगट गुरां की देह। पढ़ो। गुरु ग्रंथ जी मान्यो, प्रगट गुरां की देह। जो प्रभ को मिलिया जगह, खोज शब्द पहले। सब सिखन को हुक्म है, गुरु माने ओ ग्रंथ। सारे कीर्तन करो। सब सिखन को हुक्म है, गुरु माने ओ ग्रंथ। गुरु माने ओ ग्रंथ, 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 गुरु माने ओ ग्रंथ। वाणी गुरु, गुरु है वाणी, बिच वाणी अमृत सारे सारे। गुर वाणी कहे, सेवक जन माने, पर तख गुरु निस्तारे। गुरु माने ओ ग्रंथ, गुरु माने ओ ग्रंथ। गुरु माने ओ ग्रंथ, गुरु माने ओ ग्रंथ। हमारी प्यारी अमृत तारी, गुर ने मखन मन ते तारी रे। दर्शन परसन सरसन हरसन, रंग रंगी कर तारी रे। खिन रम गुर गम हर दम नेह जम, खिन रम गुर गम हर दम नेह जम। हर कंठ नानक और कारी रे। गुरु माने ओ ग्रंथ, गुरु माने ओ ग्रंथ, सारे बोलो। गुरु माने ओ ग्रंथ, गुरु माने ओ ग्रंथ। तन तन श्री गुरु ग्रंथ साहिब जी, तन तन श्री गुरु ग्रंथ साहिब जी। तन तन श्री गुरु ग्रंथ साहिब जी, तन तन श्री गुरु ग्रंथ संगत बोले तन तन। परमेश्वर दिता पन्ना, दुख रोग का डेरा पन्ना। दुख रोग का डेरा पन्ना। परमेश्वर दिता पन्ना, दुख रोग का डेरा पन्ना। दुख रोग का डेरा पन्ना। अनंत
कृपा कारी। संतो सुख होवा सब ठाई, पार ब्रह्म पूरन परमेश्वर, रव रहया सबनी जाई। तुर की पाणी आई, तिन सगले चिंत मिटाई। तिन सगले चिंत मिटाई। तुर की पाणी आई, तिन सगले चिंत मिटाई। तिन सगले चिंत मिटाई। दयाल पुरख मेहरबाना, हर नानक साच बखाना। हर नानक साच बखाना। नानक साच बखाना। हर नानक साच बखाना। तन तन श्री गुरु ग्रंथ साहिब जी, तन तन श्री गुरु ग्रंथ साहिब जी। तन तन श्री गुरु ग्रंथ साहिब जी। तन तन श्री गुरु ग्रंथ साहिब जी। वाहिगुरु वाहिगुरु पाओ पूजा। वाहिगुरु कोई ढिला ना पवे, गज के गज के वाहिगुरु 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 वाहिगुरु। सब दी आवाज आवे। ਤੁਹਾਡੀ ਆਵਾਜ਼। संगत दी आवाज। वाहिगुरु 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 वाहिगुरु। अमृत बाणी गुरु वाहिगुरु हर हर वाहिगुरु अमृत बाणी वाहिगुरु हर हर वाहिगुरु वाहिगुरु सुन सुन वाहिगुरु परम वाहिगुरु वाहिगुरु जनन बुझी वाहिगुरु शीतल होए मनुआ वाहिगुरु सतगुरु का वाहिगुरु सतगुरु का वाहिगुरु सतगुरु का सतगुरु का दर्शन पाए जियो। प्रभु वाणी प्रभु वाणी
ਪ੍ਰਭ ਬਾਣੀ ਬਾਣੀ ਗੱਜ ਕੇ ਪ੍ਰਭ ਬਾਣੀ ਸ਼ਬਦ ਸੁਭਾਗਿਆ ਗਾਵੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਤਾਜ ਪੋਸ਼ੀ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਆਓ ਜਿੰਨਾ ਕੁ ਸਮਾਂ ਆਪਣੇ ਕੋਲ ਹੈ ਪੂਰਾ ਲਾਹਾ ਲੈਣ ਦਾ ਯਤਨ ਕਰਿਓ। ਆਓ ਜੀ ਮਨਾਂ ਨੂੰ ਟਿਕਾਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੈਮੋ ਸਤਿ ਸ੍ਰੀ ਅਕਾਲ। ਮੈਂ ਗੱਲ ਸ਼ੁਰੂ ਕਰਾਂ, ਧਿਆਨ ਦੇਣਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਾਤ ਲੋਕ ਦੀ ਯਾਤਰਾ ਪ੍ਰਾਰੰਭ ਕੀਤੀ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੋਂ। ਪਟਨਾ ਸਾਹਿਬ ਦੀ ਧਰਤੀ ਤੇ ਆਗਮਨ ਹੋਇਆ ਨਾ ਬਾਜਾਂ ਵਾਲੇ ਮਾਈ ਦਾ। ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਤੇ ਇਸ ਮਾਤ ਲੋਕ ਦੀ ਯਾਤਰਾ ਦੀ ਸੰਪੂਰਨਤਾਈ ਕੀਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਮੈਂ ਕਈ ਵਾਰੀ ਹੈਰਾਨ ਹੁੰਨਾ, ਹੈਰਾਨ ਮਹਾਰਾਜ ਜੀ ਦੀ ਜਿਹੜੀ ਦੁਨਿਆਵੀ ਉਮਰ ਹੈ ਨਾ, ਦੁਨਿਆਵੀ ਉਮਰ ਅੰਦਾਜ਼ਾ 42 ਕੁ ਸਾਲ, 42 ਸੁਣਨ ਵਾਲੀ ਗੱਲ ਜੇ 42 ਕੁ ਸਾਲ ਦੀ ਉਮਰ ਦੇ ਵਿੱਚ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਬਖਸ਼ਿਸ਼ਾਂ ਪਾਈਆਂ ਨਾ 42 ਸਾਲਾਂ ਦੀ ਉਮਰ 'ਚ। ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ, ਆ ਜਿੰਨੀ ਵੱਡੀ ਸ੍ਰਿਸ਼ਟੀ ਹੈ ਨਾ, ਜਿੰਨੇ ਵੀ ਇਹਦੇ ਵਿੱਚ ਰਹਿਣ ਵਾਲੇ ਨੇ, ਉਹ 42 ਯੁੱਗ ਵੀ ਇੱਕ ਬੰਦਾ ਬਹਿ ਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਲਿਖਣ ਲੱਗ ਪਵੇ, ਸਿਫਤਾਂ ਦਾ ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਸਤਿ ਸ੍ਰੀ ਅਕਾਲ। 42 ਸਾਲਾਂ ਦੀ ਇਸ ਉਮਰ ਦੇ ਸਫ਼ਰ ਦਾ ਕੋਈ ਕਵੇ ਨਾ ਮੈਂ ਬਿਆਨ ਕਰਦਾਂਗਾ ਚੀਜ਼ ਇਹ ਵਾਲੀ। 42 ਸਾਲ ਕੀ ਮਹਾਰਾਜ ਨੇ ਬਖਸ਼ਿਸ਼ਾਂ ਦਿੱਤੀਆਂ। ਇੱਕ ਸ਼ਰੀਰ 42 ਯੁੱਗ ਵੀ ਬਹਿ ਕੇ ਤਾਰੀਫਾਂ ਕਰਨ ਲੱਗ ਪਵੇ, ਵਡਿਆਈਆਂ ਕਰਨ ਲੱਗ ਪਵੇ, ਤਾਂ ਵੀ ਮਹਾਰਾਜ ਦੀਆਂ ਦਿੱਤੀਆਂ ਦਾਤਾਂ ਦਾ
कोई मैं इत्थों तक इन्ना शुकराना भी पूरी तरह नहीं कर सकता। गिणती दी ते गल ही कुछ होर रह गई। महाराज ने एडियां बख्शिशां दित्तियां। आखो धन गुरु रामदास जी, धन गुरु रामदास जी। किसे प्यार वाले ने लिखिया ना, कहंदे ओदे एक हथ बाज नाल नीला घोड़ा। बाजां वाले माई दे उस्ती दे विच ਇਹ शब्द लिखे ने बड़े प्यारे। ਕਹਿੰਦੇ ਉਹਦੇ ਇੱਕ ਹੱਥ ਬਾਜ ਨਾਲ ਨੀਲਾ ਘੋੜਾ, ਉਹਦੀ ਵਾਟ ਬੜੀ ਲੰਬੀ, ਉਹਦਾ ਸਮਾਂ ਬੜਾ ਥੋੜਾ। ਥੋੜੇ ਜਿਹੇ ਸਮੇਂ ਦੇ ਵਿੱਚ ਹੀ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ। ਉਹਦੀ ਵਾਟ ਬੜੀ ਲੰਬੀ, ਉਹਦਾ ਸਮਾਂ ਬੜਾ ਥੋੜਾ। ਥੋੜੇ ਜਿਹੇ ਸਮੇਂ ਵਿੱਚ ਉਹਨੇ ਬੜੀ ਪਿਆਰੀ ਗੱਲ ਲਿਖੀ। ਕਹਿੰਦੇ ਉਹਦੇ ਇੱਕ ਹੱਥ ਬਾਜ ਨਾਲ ਨੀਲਾ ਘੋੜਾ, ਉਹਦੀ ਵਾਟ ਬੜੀ ਲੰਬੀ, ਉਹਦਾ ਸਮਾਂ ਬੜਾ ਥੋੜਾ। ਥੋੜੇ ਜਿਹੇ ਸਮੇਂ ਦੇ ਵਿੱਚ ਹੀ ਜੋ ਮਹਾਰਾਜ ਕਲਗੀਧਰ ਬਾਪੂ ਜੀ ਨੇ ਦੇਣਾ ਦਿੱਤੀਆਂ ਨਾ, ਮੈਂ ਕਹਿੰਦਾ ਕੋਈ 42 ਯੁੱਗ ਵੀ ਸ਼ੁਕਰਾਨੇ ਕਰਨ ਲੱਗ ਪਏ, ਸ਼ੁਕਰਾਨੇ ਨਹੀਂ ਕਰ ਸਕਦਾ ਕੋਈ। ਸ਼ੁਕਰਾਨੇ ਏਡੀਆਂ ਵੱਡੀਆਂ ਬਖਸ਼ਿਸ਼ਾਂ। ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਮਾਤ ਲੋਕ ਦੀ ਯਾਤਰਾ ਦੀ ਆਰੰਭਤਾ ਗੁਰੂ ਗੋਬਿੰਦ ਸਿੰਘ ਜੀ ਦੀ ਕਿੱਥੋਂ ਹੋਈ? ਹਾਂ, ਕਿੱਥੋਂ ਹੋਈ? ਪਟਨਾ ਸਾਹਿਬ। ਤੇ ਹੁਣ ਤੁਸੀਂ ਕਦੀ ਨੋਟ ਕੀਤਾ ਹੈ ਕਿ ਨਹੀਂ ਕਰਿਓ, ਪਟਨਾ ਸਾਹਿਬ ਦੀ ਜਿਹੜੀ ਧਰਤੀ ਹੈ ਨਾ, ਪਟਨਾ ਸ਼ਹਿਰ, ਗੰਗਾ ਨਦੀ ਨਾ ਸਾਰੇ ਸ਼ਹਿਰ ਨੂੰ ਖਹਿ ਕੇ ਲੰਘਦੀ ਹੈ। ਗੰਗਾ ਨਦੀ ਉੱਥੇ ਬੜੀ ਪਵਿੱਤਰ ਨਦੀ ਅੱਜ ਵੀ ਮੰਨੀ ਜਾਂਦੀ ਗੰਗਾ। ਤੇ ਹਜੂਰ ਸਾਹਿਬ ਬੜੀ ਪਵਿੱਤਰ ਨਦੀ ਮੰਨੀ ਜਾਂਦੀ ਗੋਦਾਵਰੀ, ਉਹ ਹਜੂਰ ਸਾਹਿਬ ਦੇ ਵਿੱਚੋਂ ਲੰਘਦੀ। ਸਾਰੀ ਦੁਨੀਆ ਖਾਸ ਕਰਕੇ ਹਿੰਦੂ ਵੀਰ ਗੰਗਾ ਨੂੰ ਨਮਸਕਾਰਾਂ ਕਰਦੇ ਨੇ, ਗੰਗਾ ਮਈਆ ਵੀ ਕਹਿੰਦੇ ਨੇ, ਅਰਦਾਸਾਂ ਵੀ ਕਰਦੇ ਨੇ। ਪਰ ਮੈਂ ਹੈਰਾਨ ਹੁੰਨਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਈਂ ਕਿੱਡੇ ਵੱਡੇ ਦਾਤੇ, ਕਿੱਡੇ ਵੱਡੇ ਦਾਤੇ ਆਪਣੀ ਯਾਤਰਾ ਦਾ ਆਗਾਜ਼ ਕਰ ਰਹੇ ਨੇ ਪਟਨਾ ਸਾਹਿਬ ਦੀ ਧਰਤੀ ਤੋਂ, ਜਿੱਥੇ ਗੰਗਾ ਵਗਦੀ ਏ। ਆਪਣੀ ਮਾਤ ਲੋਕ ਦੀ ਯਾਤਰਾ ਦੀ ਸੰਪੂਰਨਤਾ ਹੀ ਕਰ ਰਹੇ ਨੇ ਗੋਦਾਵਰੀ, ਜਿੱਥੇ ਵਗਦੀ ਨੰਦੇੜ ਸਾਹਿਬ ਹਜੂਰ ਸਾਹਿਬ ਤੋਂ। ਉਹ ਦੁਨੀਆ ਇਹਨਾਂ ਦੇ ਕੋਲੋਂ ਮੰਗਦੀ, ਨਦੀਆਂ ਕੋਲੋਂ, ਪਰ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਆਪਣੇ ਸੋਨੇ ਦੇ ਕੰਗਣ ਗੰਗਾ ਨੂੰ ਦਿੱਤੇ ਨੇ, ਤੇ ਗੋਦਾਵਰੀ ਦੀ ਭੇਟਾ ਚੜਾਏ ਨੇ ਹੀਰੇ ਤੇ ਨਗੀਨੇ। ਸਤਿ ਸ੍ਰੀ ਅਕਾਲ। ਇਹ ਪਵਿੱਤਰ ਨਦੀਆਂ ਦੀ ਵੀ ਭੇਟਾ ਚੜਾ ਦਿੱਤੀਆਂ ਨੇ ਚੀਜ਼ਾਂ, ਇਹਨਾਂ ਨੂੰ ਵੀ ਦਾਤਾਂ ਦੇਣ ਵਾਲਾ ਬਾਜਾਂ ਵਾਲਾ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅੱਜ ਜਿਹੜੇ ਪੁਆਇੰਟ ਤੇ ਮੈਂ ਆਉਣਾ ਚਾਹ ਰਿਹਾ, ਬਾਜਾਂ ਵਾਲੇ ਮਾਈ ਦੇ 52 ਬਚਨ ਅੱਜ ਵੀ ਮਿਲਦੇ ਨੇ, ਬੜੇ ਪ੍ਰਚਲਿਤ ਨੇ। ਬਹੁਤ ਗੁਰਮੁਖਾਂ ਨੇ ਉਹ ਬਚਨਾਂ ਦੀ ਵਿਆਖਿਆ ਵੀ ਕੀਤੀ ਹੋਈ ਹੈ, 52 ਬਚਨਾਂ ਦੀ। ਪਰ ਮਹਾਰਾਜ ਦੇ ਜਿਹੜੇ 3 ਬੜੇ ਪਿਆਰੇ ਬਚਨ ਨੇ ਨਾ, ਇਉਂ ਕਹਿ ਲੋ ਸਿੱਖਾਂ ਦੇ ਲਈ ਉਹ ਚੱਲਣ ਦੀ ਸੜਕ ਨੇ। ਸਿੱਖਾਂ ਲਈ ਪੂਜਾ ਕਿਵੇਂ ਕਰਨੀ ਚਾਹੀਦੀ, ਉਹ ਬਚਨਾਂ ਦੇ ਵਿੱਚ ਮਹਾਰਾਜ ਨੇ ਫਰਮਾਨ ਕਰ ਦਿੱਤਾ। ਮਹਾਰਾਜ ਨੇ ਉਹਨਾਂ 3 ਬਚਨਾਂ ਦੇ ਵਿੱਚ ਕਹਿ ਦਿੱਤਾ, ਇਹੋ ਹੀ ਸਿੱਖੀ ਦਾ ਧਰਮ ਹੈ ਤੇ ਇਹੋ ਹੀ ਸਿੱਖਾਂ ਦਾ ਫਲਸਫਾ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹੋ ਹੀ ਸਿੱਖ ਲਈ ਆਰਾਧਨਾ ਹੈ ਤੇ ਇਹੋ ਹੀ ਸਿੱਖਾਂ ਲਈ ਈਸ਼ਟ ਹੈ। ਉਹ 3 ਬਚਨਾਂ ਵਿੱਚ ਮਹਾਰਾਜ ਨੇ ਬੜਾ, ਮੈਂ ਕਹਿੰਦਾ ਸਾਰਾ ਨਿਚੋੜ ਕੱਢ ਕੇ ਦੇ ਦਿੱਤਾ। ਨਿਚੋੜ ਪਹਿਲਾ ਬਚਨ ਮਹਾਰਾਜ ਨੇ ਕੀਤਾ, ਪੂਜਾ ਅਕਾਲ ਕੀ। ਪੂਜਾ ਸਾਰੇ ਬੋਲੋ, ਪੂਜਾ ਅਕਾਲ ਕੀ। ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਇਹ 3 ਬੜੇ ਪਿਆਰੇ ਬਚਨ ਨੇ। ਸਿੱਖ ਦਾ ਧਰਮ ਕੀ ਹੈ ਇਹਨਾਂ ਵਿੱਚ ਦੱਸ ਦਿੱਤਾ। ਸਿੱਖ ਦਾ ਕਰੈਕਟਰ ਕਿਹੋ ਜਿਹਾ ਚਾਹੀਦਾ ਇਹਨਾਂ ਵਿੱਚ ਦੱਸ ਦਿੱਤਾ। ਅਸਲੀਅਤ ਦੇ ਵਿੱਚ ਤੂੰ ਪੂਜਾ ਕਿਹਦੀ ਕਰਨੀ ਹੈ, ਕਿਹਨੂੰ ਈਸ਼ਟ ਮੰਨਣਾ, ਇਹਨਾਂ ਬਚਨਾਂ 'ਚ ਦੱਸ ਦਿੱਤਾ। ਉਹ ਦਰਸ਼ਨ ਕਿਹਨਾਂ ਦੇ ਕਰਨੇ ਨੇ, ਸਭ ਕੁਝ ਦੱਸ ਦਿੱਤਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ,
ਦੀਦਾਰ ਖਾਲਸੇ ਦਾ ਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਤਾ ਜੀ ਦੀ ਕਿਰਪਾ ਕਰਨ ਮੈਂ ਤਿੰਨਾਂ ਬਚਨਾਂ ਤੇ ਥੋੜਾ ਥੋੜਾ ਸਮਾਂ ਲਾਵਾਂਗਾ ਸਮੇਂ ਦੇ ਦਾਇਰੇ ਵਿੱਚ ਰਹਿ ਕੇ। ਪੂਜਾ ਦਾ ਅਸਲੀਅਤ ਦੇ ਵਿੱਚ ਮਤਲਬ ਹੁੰਦਾ ਸਤਿਕਾਰ ਕਰਨਾ, ਸਨਮਾਨ ਕਰਨਾ, ਅਦਬ ਕਰਨਾ ਪੂਜਾ ਦਾ। ਤੇ ਹੁਣ ਅਸੀਂ ਪੂਜਾ ਪਤਾ ਕਿਹਦੀ ਕਰਨੀ ਹੈ? ਕੋਈ ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ, ਕੋਈ ਦਰਖਤਾਂ ਦੀ ਪੂਜਾ ਨਹੀਂ ਕਰਨੀ, ਕੋਈ ਜਲ ਦੀ, ਕੋਈ ਅੱਗ ਦੀ, ਕੋਈ ਹਵਾ ਦੀ, ਆਹ ਚੀਜ਼ਾਂ ਦੀ ਪੂਜਾ ਨਹੀਂ ਕਰਨੀ, ਕੋਈ ਪੀਰਾਂ ਫਕੀਰਾਂ ਦੀ ਪੂਜਾ ਨਹੀਂ ਕਰਨੀ। ਅਸੀਂ ਕਿਸੇ ਪੀਰ ਪੈਗੰਬਰ ਦੀ ਕਿਸੇ ਦੀ ਪੂਜਾ ਨਹੀਂ ਕਰਨੀ। ਅਸੀਂ ਪੂਜਾ ਪਤਾ ਕਿਹਦੀ ਕਰਨੀ? ਪੂਜਾ ਅਕਾਲ ਕੀ, ਜਿਹੜਾ ਕਾਲ ਤੋਂ ਰਹਿਤ ਹੈ, ਜਿਹਦੇ ਉੱਤੇ ਕਾਲ ਦਾ ਵੀ ਕੋਈ ਪ੍ਰਭਾਵ ਨਹੀਂ ਪੈਂਦਾ ਹੈ ਜੀ, ਜਿਹਦੇ ਉੱਤੇ ਕਾਲ ਦਾ ਵੀ ਕੋਈ ਪ੍ਰਭਾਵ ਨਹੀਂ। ਸਿੱਖ ਤੇ ਉਹਦਾ ਪੁਜਾਰੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਕਈ ਵਾਰੀ ਹੈਰਾਨ ਹੁੰਨਾ, ਮਹਾਰਾਜ ਨੇ ਆ ਜਿਹੜਾ ਬਚਨ ਕੀਤਾ ਨਾ, ਪੂਜਾ ਅਕਾਲ ਕੀ, ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਜੀਵਨ ਵੱਲ ਝਾਤੀ ਪਾਉ, ਉਹਨਾਂ ਨੇ ਅਕਾਲ ਤਖਤ ਬਣਾ ਦਿੱਤਾ। ਇਹ ਤਖਤ ਅਕਾਲ ਹੈ, ਅਕਾਲ ਦਾ ਤਖਤ ਹੈ। ਹੁਣ ਜਦੋਂ ਕੋਈ ਗੱਲ ਤੁਹਾਨੂੰ ਚੰਗੀ ਲੱਗਦੀ, ਬੋਲੇ ਸੋਨਿਹਾਲ ਦਾ ਜਦੋਂ ਜਕਾਰਾ ਲਾਉਂਦੇ ਤੇ ਸਤਿ ਸ੍ਰੀ ਅਕਾਲ ਉੱਚੀ ਬੋਲਦੇ, ਉੱਚੀ। ਅਕਾਲ ਦਾ ਉੱਚਾ ਰੁਤਬਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਗੁਰਸਿੱਖ ਨੂੰ ਕਹੋਗੇ ਨਾ ਬਈ ਏਦਾਂ ਭੀੜਾ ਬਣ ਗਈ, ਆਮ ਤੌਰ ਤੇ ਤੁਸੀਂ ਸੁਣੋਗੇ ਉਹ ਕਹਿੰਦੇ ਜੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ। ਉਹ ਸਿੱਖ ਕਿਤੇ ਕੋਈ ਚੜ੍ਹਾਈ ਵੀ ਕਰ ਜਾਵੇ, ਇਹ ਨਹੀਂ ਕਹਿੰਦੇ ਮਰ ਗਿਆ, ਕਹਿੰਦੇ ਅਕਾਲ ਚਲਾਣਾ ਕਰ ਗਿਆ। ਅਕਾਲ ਚਲਾਣਾ ਸਾਨੂੰ ਅਕਾਲ ਦੇ ਨਾਲ ਜੋੜਿਆ ਮਹਾਰਾਜ ਨੇ, ਅਕਾਲ ਦੇ ਨਾਲ। ਆ ਜਿੰਨੀਆਂ ਵੀ ਚੀਜ਼ਾਂ ਨੇ ਨਾ ਸਭ ਬਿਨਸਨਹਾਰ ਨੇ। ਕਈ ਸੂਰਜ ਦੀ ਪੂਜਾ ਕਰਦੇ, ਕਈ ਪਿਆਰਿਓ ਪੂਜਾ ਕਰਦੇ ਨੇ ਪਾਣੀ ਦੀ, ਕਈ ਦਰਖਤਾਂ ਦੀ ਪੂਜਾ, ਕੋਈ ਕਿਸੇ ਦੀ ਪੂਜਾ ਕਰਦਾ ਹੈ, ਪਰ ਇਹ ਸਭ ਚੀਜ਼ਾਂ ਬਿਨਸ ਜਾਣ ਵਾਲੀਆਂ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਮੇਸ਼ਰ ਦੀ ਉਸਤਤ ਦੇ ਵਿੱਚ ਅਕਾਲ ਉਸਤਤ ਦੀ ਬਾਣੀ ਦੇ ਸਿਰਲੇਖ ਦੇ ਨਾਮ ਖੇਟ ਬਾਣੀ ਉਚਾਰਨ ਕਰਤੀ। ਅਕਾਲ ਦੀ ਪੂਜਾ, ਅਕਾਲ ਦੀ। ਮੇਰਾ ਚਿੱਤ ਕਰ ਰਿਹਾ, ਕਰਿਓ ਕਿਰਪਾ। ਗੁਰੂ ਬਾਬਾ ਨਾਨਕ ਜੀ ਦੇ ਬਚਨ ਨੇ, ਅਸੀਂ ਕਿਹਦੇ ਉਪਾਸ਼ਕ ਬਣਨਾ। ਇਹਦੇ ਵਿੱਚ ਮਹਾਰਾਜ ਨੇ ਨਾ ਸਭ ਦਾ ਜ਼ਿਕਰ ਕਰ ਦਿੱਤਾ। ਕਹਿੰਦੇ ਪੀਰ ਸ਼ੇਖ ਸਾਰੀ ਦੁਨੀਆ, ਧਰਤੀ ਦੇ ਥੱਲੇ ਵੀ ਜਿੰਨੇ ਨੇ ਨਾ ਸਾਰੇ, ਕਹਿੰਦੇ ਇਹ ਜਿੰਨੇ ਵੀ ਨੇ ਇੱਕ ਦਿਨ ਸਭ ਦਾ ਅੰਤ ਹੋ ਜਾਣਾ ਹੈ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਕਾ ਰਾਇਆ, ਮੈਂ ਰਵਦ ਬਾਦਸ਼ਾਹ ਅਫਜ਼ੂ ਖੁਦਾਇਆ। ਕਹਿੰਦੇ ਹੁਕਮ ਕਰਨ ਵਾਲੇ ਵੱਡੇ ਵੱਡੇ ਬਾਦਸ਼ਾਹ ਵੀ ਇੱਥੇ ਟਿਕੇ ਰਹਿਣ ਵਾਲੇ ਨਹੀਂ, ਇੱਥੇ ਟਿਕੇ ਰਹਿਣ ਵਾਲੇ ਨੇ ਬਸ ਉਹ ਖੁਦਾਵੰਦ ਕਰੀਮ, ਉਹ ਖੁਦਾ, ਉਹ ਪਰਮੇਸ਼ਰ ਜੀ। ਕਹਿੰਦੇ ਇੱਥੇ ਸਭ ਨੇ ਬਿਨਸ ਜਾਣਾ ਹੈ, ਰਹਿਣਾ ਪਤਾ ਕਿੰਨੇ? ਪੜਿਓ ਪਿਆਰ ਨਾਲ, ਸਿੱਧੀ ਜੀ ਲੈ 'ਚ ਮੈਂ ਬੋਲਣ ਲੱਗਾ, ਸਾਰੇ ਹਾਜ਼ਰੀ ਲਾਇਓ ਜੀ। एक तू ही, एक तू ही, एक तू ही, एक तू ही। सब कुछ बिनस जाना है, बस आही रहना है। एक तू ही, एक तू ही, एक तू ही, एक तू ही। बोलो एक तू ही, एक तू ही, एक तू ही, एक तू ही। सारे नहीं बोले एक तू ही, एक तू ही, एक तू ही, एक तू ही। हम ज़ेर ज़मीं
साए का राया मेरा बद बादशाह अफसो खुदाया एक तू ही 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 बोलो एक तू ही सारे एक तू ही एक तू ही एक तू ही एक तू ही धन गुरु रामदास जी गुरु रामदास जी धन बाबा दीप सिंह जी ना देवदान बनरा ना सिद्ध साध का तरा पिता गुरु नानक कह रहे कहते ना देवते ना दैंत ना बंदे ना जोग साधना विच पुके होए जोगी ना जोग साधन करने वाले कोई भी धरती ते नहीं रहा है जी ते अगे कहते सदा स्थिर रहन वाला होर दूजा कौन है होर कोई नहीं सदा स्थिर रहन वाला कौन कहते अस्त एक दिगर कोई एक तुई एक तुई अकाल दी पूजा महाराज ने सानू कहा पढ़ियो न देवदान मनरा न सिद्ध साध कतरा अस्त एक दिगर कोई एक तुई एक तू एक तू ही एक तू पढ़ो एक तू ही एक तू ही एक तू ही एक तू ही गज के एक तू ही एक तू ही एक तू ही एक तू ही धन गुरु रामदास जी गुरु रामदास जी यार ना लाखो धन बाबा दीप सिंह जी अगे गुरु नानक साहब कहते ना दादे दहिंद आदमी कहते ना इंसाफ करने वाले ਵੱਡਿਆਂ ਵੱਡਿਆਂ ਦੇ ਝਗੜੇ ਨਿਬੇੜਨ ਵਾਲੇ ਕਹਿੰਦੇ ਉਹ ਵੀ ਸਦਾ ਟਿਕੇ ਰਹਿਣ ਵਾਲੇ ਨਹੀਂ ਅੱਜ ਕਹਿੰਦੇ ਨਾ ਫਲਾਣਾ ਬੰਦਾ ਫਲਾਣੀ ਜਗ੍ਹਾ ਤੇ ਖੜਾ ਹੋ ਜੇ ਉਹਦੀ ਗੱਲ ਮੰਨ ਲੈਂਦੇ ਲੋਕੀ ਝਗੜੇ ਹੀ ਛੱਡ ਦਿੰਦੇ
ਕਹਿੰਦੇ ਇਹੋ ਜਿਹੇ ਬੰਦੇ ਵੀ ਸਦਾ ਟਿਕੇ ਰਹਿਣ ਵਾਲੇ ਨਹੀਂ। ਕਹਿੰਦੇ ਨਾ ਹੀ ਧਰਤੀ ਦੇ ਹੇਠਲੇ ਪਤਾਲ ਵਿੱਚ ਜਿਹੜੇ ਜੀ ਜੰਤੂ ਨੇ ਨਾ ਉਹ ਵੀ ਟਿਕੇ ਰਹਿਣ ਵਾਲੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਾ ਸਪਤ ਜ਼ੇਰ ਜ਼ਿਮੀ, ਕਹਿੰਦੇ ਅਸਤ ਏਕ ਦਿਗਰ ਕੋਈ, ਸਦਾ ਥਿਰ ਰਹਿਣ ਵਾਲਾ ਕੌਣ? ਕਹਿੰਦੇ ਏਕ ਤੂਈ, ਏਕ ਤੂਈ। ਜਿਨ੍ਹਾਂ ਦਾ ਅੱਜ ਸੁਭਾਗੀ ਤਾਜ ਪੋਸ਼ੀ ਦੇਣੇ, ਉਹ ਸ਼ਬਦ ਪਿਆਰਿਓ ਸਦਾ ਟਿਕੇ ਰਹਿਣ ਵਾਲਾ ਹੈ। ਉਹ ਸ਼ਬਦ ਇਹੋ ਜਿਹਾ ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਭਾਏ ਨਾ। ਸ਼ਬਦ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡਬੋ ਨਹੀਂ ਸਕਦਾ, ਕੋਈ ਚੋਰੀ ਨਹੀਂ ਕਰ ਸਕਦਾ। ਸਦਾ ਟਿਕੇ ਰਹਿਣ ਵਾਲਾ ਕੌਣ ਹੈ? ਪੜਿਓ ਪਿਆਰ ਨਾਲ, ਤੇ ਗੁਰੂ ਨੇ ਸਾਨੂੰ ਉੱਧਰ ਜੋੜਿਆ ਅੱਜ ਦੇ ਦਿਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 8 ਨਵੰਬਰ ਨੂੰ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਆ ਰਿਹਾ। ਇਸੇ ਸਬੰਧ ਦੇ ਵਿੱਚ 7 ਨਵੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਜਿਹੜੇ ਪਰਿਵਾਰਕ ਮੈਂਬਰ ਰਹਿਣ ਸਬਾਈ ਸਮਾਗਮਾਂ ਵਿੱਚ ਹਾਜ਼ਰੀਆਂ ਭਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪ੍ਰਤੱਖ ਗੁਰੂ ਪਿਤਾ ਜੀ ਬੈਠਦੇ ਨੇ ਸਾਡੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਨ ਵਾਸਤੇ। ਔਰ ਜੋ ਵੀ ਤੁਸੀਂ ਮਨ ਦੀਆਂ ਭਾਵਨਾਵਾਂ ਲੈ ਕੇ ਆਉਂਦੇ ਹੋ, ਗੁਰੂ ਸਾਹਿਬ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਔਰ ਮੈਂ ਹਜ਼ਾਰਾਂ ਹੀ ਨਹੀਂ, ਅਣਗਿਣਤ ਸਰੀਰ ਇਹੋ ਜਿਹੇ ਤੁਹਾਨੂੰ ਵਿਖਾ ਸਕਦਾ ਜਿਨ੍ਹਾਂ ਦੀਆਂ ਅਰਦਾਸਾਂ ਨੂੰ ਗੁਰੂ ਪਿਤਾ ਜੀ ਨੇ ਰਹਿਣ ਸਬਾਈਆਂ ਵਿੱਚ ਹਾਜ਼ਰੀਆਂ ਭਰਨ ਦੇ ਨਾਲ ਸੁਣਿਆ ਹੀ ਨਹੀਂ, ਮੰਨਿਆ ਵੀ ਹੈ। ਆਓ ਸਾਰੀ ਸੰਗਤ ਨੇ 7 ਨਵੰਬਰ ਦੀ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਥੇ ਜੀ ਆਇਆਂ ਕਹਿਣਾ, ਉੱਥੇ ਆਪਣੀਆਂ ਪਿਆਰ ਭਰੀਆਂ ਅਰਜ਼ੀਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਾਉਣੀਆਂ। 6:30 ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। ਲੰਗਰ ਪ੍ਰਸ਼ਾਦ ਛਕ ਕੇ 9 ਵਜੇ ਠੀਕ ਅਰਦਾਸ ਕਰਕੇ ਆਪਾਂ ਰਹਿਣ ਸਬਾਈ ਸਮਾਗਮ ਪ੍ਰਾਰੰਭ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਇਹ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਭੁੱਲਿਓ ਨਾ। 7 ਨਵੰਬਰ ਦੀ ਰਾਤ ਕੋਸ਼ਿਸ਼ ਕਰਿਓ ਚਿੱਟੇ ਵਸਤਰ ਪਾ ਕੇ ਇੱਕੋ ਯੂਨੀਫਾਰਮ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਪਿਤਾ ਜੀ ਦੀਆਂ ਵਡਿਆਈਆਂ ਕਰਨੀਆਂ। ਔਰ ਇਸ ਦਿਨ ਵਿਸ਼ੇਸ਼ਤਾ ਹੀ ਇੱਕ ਹੋਰ ਹੋਏਗੀ ਕਿ ਜੋ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਯੋਗ ਹੋਏਗਾ। ਔਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਜੀ ਆਇਆਂ ਕਹਿਣਾ, ਉਸ ਸਮੇਂ ਜੋ ਨਗਾਰਿਆਂ ਦੀ ਚੋਟ, ਨਰਸਿੰਘਿਆਂ ਦੀ ਗੂੰਜ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਆਪਾਂ ਜੀ ਆਇਆਂ ਕਵਾਂਗੇ। ਬੇਨਤੀ ਹੈ ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ 10-10, 20-20 ਨੂੰ ਨਾਲ ਲੈ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ ਆਪ ਜੀਆਂ ਦੇ ਚਰਨਾਂ ਵਿੱਚ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਤੁਹਾਡੇ ਦਿੱਤੇ ਕਿਣਕੇ ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਕੋਲੋਂ ਸਤਿਗੁਰੂ ਸੇਵਾਵਾਂ ਦੇ ਕਾਰਜ ਕਰਵਾ ਰਹੇ ਨੇ। ਤੁਹਾਡੇ ਕਿਣਕੇ ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ ਹੈ। ਬਿਲਕੁਲ ਨੋਰਮਲ ਜੀਆਂ ਫੀਸਾਂ ਦੇ ਨਾਲ ਇਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ ਕਰਵਾਈ ਜਾ ਰਹੀ, ਦੁਨਿਆਵੀ ਪੜ੍ਹਾਈ ਵੀ ਤੇ ਗੁਰਮਤ ਦੀ ਪੜ੍ਹਾਈ ਵੀ। ਮਨ ਦੀ ਰੀਝ ਹੈ 10ਵੀਂ ਕਲਾਸ ਦੇ ਬੱਚਿਆਂ ਨੂੰ ਜਿੱਥੇ 5 ਬਾਣੀਆਂ ਕੰਠ ਹੋ ਜਾਣ, ਉੱਥੇ ਇਹ ਬੱਚੇ ਅਮਰੀਕਾ ਦੀ ਅੰਬੈਸੀ ਵਿੱਚ ਇੰਗਲਿਸ਼ 'ਚ ਇੰਟਰਵਿਊ ਵੀ ਕਰਨ। ਮਨ ਦੀ ਬੜੀ ਰੀਝ ਹੈ। ਆ ਕੇ ਆਪਣੀਆਂ ਅੱਖਾਂ ਨਾਲ ਤੱਕੋ, ਛੋਟੇ ਬੱਚੇ ਆਪਣੀ ਰਸਨਾ ਦੇ ਨਾਲ, ਪਿਆਰੀ ਤੋਤਲੀ ਜ਼ੁਬਾਨ ਦੇ ਨਾਲ ਅਰਦਾਸਾਂ ਕਰਦੇ ਨੇ। ਬੜੀ ਮਨ ਨੂੰ ਠੰਡਕ ਮਿਲਦੀ ਔਰ ਤੁਹਾਨੂੰ ਸੰਤੁਸ਼ਟੀ ਮਿਲੇਗੀ। ਸ਼ੁਕਰ ਹੈ ਸਾਡਾ ਦਸਵੰਧ, ਸਾਡਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ। ਤੁਹਾਡੇ ਦਿੱਤੇ ਕਿਣਕੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਫ੍ਰੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਦੇ ਉੱਤੇ 200-300 ਵੀ ਫੀਸ ਲੈਂਦੇ ਨੇ, ਇੱਥੇ 20 'ਚ ਵੇਖਦੇ ਵੀ ਤੇ 2 ਦਿਨ ਦੀ ਦਵਾਈ ਵੀ ਦਿੰਦੇ ਨੇ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਪਿਆਰਿਓ, ਜਿਹੜਾ ਡਿਜੀਟਲ ਐਕਸਰੇ ਹੈ ਉਹ 150 ਰੁਪਏ 'ਚ ਕੀਤਾ ਜਾਂਦਾ ਹੈ। ਇਹ ਮੈਂ ਬੇਨਤੀ ਕਰਦਾ, ਜਿਹੜੇ ਇਹ ਡਾਕਟਰੀ ਸਹੂਲਤਾਂ ਦਾ ਵੀ ਲਾਭ ਲੈਣਾ ਚਾਹੁੰਦੇ ਹੋਵੋ, ਆਓ ਲਾਭ ਵੀ ਲਓ ਤੇ ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਵੀ ਕਿ ਤੁਹਾਡੇ ਕਿਣਕੇ ਨਾਲ ਜਿੱਥੇ ਸਕੂਲ ਚੱਲ ਰਿਹਾ, ਹਸਪਤਾਲ ਚੱਲ ਰਿਹਾ, ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਸਵੇਰੇ 11 ਤੋਂ ਸ਼ਾਮੀ 4 ਵਜੇ ਤੱਕ ਲੰਗਰ ਚੱਲਦਾ ਹੈ।
2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਇਹ ਗੱਡੀ ਬਣਾਈ ਹੈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਇਸ ਗੱਡੀ ਰਾਹੀਂ ਪਹੁੰਚਾਇਆ ਜਾਂਦਾ ਹੈ। ਮੈਨੂੰ ਪੱਕਾ ਵਿਸ਼ਵਾਸ, ਜਦੋਂ ਆਓਗੇ ਨਾ ਤੁਹਾਨੂੰ ਅਸਥਾਨ ਨੇ ਖਿੱਚ ਪਾਉਣੀ, ਫਿਰ ਤੁਸੀਂ ਵਾਰ-ਵਾਰ ਆਓਗੇ, ਤੁਹਾਨੂੰ ਇੱਕ ਸੰਤੁਸ਼ਟੀ ਮਿਲੇਗੀ, ਇੱਕ ਅਨੋਖਾ ਜਿਹਾ ਸਰੂਰ, ਅਨੋਖਾ ਜਿਹਾ ਆਨੰਦ ਮਿਲੇਗਾ ਜਦੋਂ ਤੁਸੀਂ ਤੱਕੋਗੇ ਕਿਵੇਂ ਤੁਹਾਡੇ ਕਿਣਕੇ ਨਾਲ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਉਹ ਜਦੋਂ ਇੱਥੋਂ ਰਾਸ਼ਨ ਲੈ ਕੇ ਜਾਂਦੀਆਂ ਨੇ, ਉਹਨਾਂ ਦੇ ਘਰਾਂ ਵਿੱਚ ਰੋਟੀ ਪਾਣੀ ਪੱਕਦਾ, ਬਰਕਤਾਂ ਤੁਹਾਨੂੰ ਪੈਂਦੀਆਂ ਤੁਹਾਡੇ ਕਿਣਕੇ ਨਾਲ ਹੀ, ਤੁਹਾਡੇ ਦਿੱਤੇ ਸਹਿਯੋਗ ਦੇ ਨਾਲ ਹੀ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, 2 ਸਾਲਾਂ ਦਾ ਲੜਕਿਆਂ ਦਾ ਕੀਰਤਨ ਦਾ, ਤਬਲੇ ਦਾ, ਗੁਰਬਾਣੀ ਦੀ ਸੰਥਿਆ ਦਾ, ਇਹ ਸਾਰਾ ਗੁਰਮਤਿ ਦਾ ਕੋਰਸ ਹੈ। ਆ ਕੇ ਤੱਕੋ 2 ਸਾਲ ਬੱਚਿਆਂ ਨੇ ਇੱਥੇ ਹੀ ਰਹਿਣਾ ਸਾਡੇ ਕੋਲ, ਬੱਚਿਆਂ ਦੀ ਰਿਹਾਇਸ਼ ਵੀ, 3 ਵਕਤ ਦਾ ਲੰਗਰ ਵੀ, ਮਹਾਰਾਜ ਜੀ ਦੀ ਮਿਹਰ ਦੇ ਨਾਲ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ ਵੀ, ਆ ਸਾਰੀਆਂ ਚੀਜ਼ਾਂ ਇੱਥੇ ਮੁਹੱਈਆ ਕਰਵਾਈਆਂ ਗਈਆਂ ਨੇ। ਆਓ ਜ਼ਰੂਰ ਆਪਣੀਆਂ ਅੱਖਾਂ ਨਾਲ ਤੱਕੋ। ਅਜੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ ਤੇ ਪਿਤਾ ਜੀ ਨੇ ਕਿਰਪਾ ਕੀਤੀ, ਬਿਲਕੁਲ ਨਾਲ ਜੋ ਦੂਸਰਾ ਯੂਨਿਟ ਦਿੱਤਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ, ਜਿੱਥੇ ਜੀ ਦਿਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਤੇ ਗੁਰਦੁਆਰਾ ਸਾਹਿਬ ਵੀ, ਇਹ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ। ਸਭ ਕੁਝ ਤੁਹਾਡੇ ਟੀਵੀ ਸਕਰੀਨ ਤੇ ਆ ਰਿਹਾ। ਤੇ ਇਸ ਤੋਂ ਇਲਾਵਾ ਹੁਣ ਬਾਪੂ ਜੀ ਦਾ ਹੋਰ ਤਰਸ ਵਰਤਿਆ, ਜੋ ਬਟਾਲਾ ਰੋਡ ਅੱਡਾ ਗੋਪਾਲਪੁਰਾ, ਉਸ ਜਗ੍ਹਾ ਦੇ ਉੱਤੇ ਜੋ ਉਸਾਰੀ ਦੇ ਕਾਰਜ ਪ੍ਰਾਰੰਭ ਹੋ ਚੁੱਕੇ ਨੇ, ਜਿਸ ਜਗ੍ਹਾ ਦੇ ਉੱਤੇ ਹਸਪਤਾਲ, ਸਕੂਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਇਹ ਸਾਰੇ ਕਾਰਜ ਚੱਲਣੇ। ਇਹ ਮੇਰੀ ਬੇਨਤੀ ਹੈ ਪਿਆਰਿਓ, 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ ਆਪਾਂ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ ਹੀ ਵਧੋਗੇ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਇਆ 1 ਗਜ ਦੀ ਸੇਵਾ ਹੈ। 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਮੇਰੀ ਬੇਨਤੀ, ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਸ ਆ ਰਹੀਆਂ ਨੇ, ਸਕਰੀਨਸ਼ਾਟ ਲੈ ਲਓ, ਪੱਕੇ ਮਹੀਨਾਵਾਰੀ ਡੋਨਰ ਬਣੋ। ਸਾਡੇ ਵੱਲੋਂ ਤੁਹਾਨੂੰ ਫੋਨ ਆਵੇ ਨਾ ਆਵੇ, ਪਰ ਤੁਸੀਂ ਆਪਣਾ ਮਹੀਨਾਵਾਰੀ ਦਸਵੰਧ ਇਹ ਅਕਾਊਂਟਸ ਦੇ ਵਿੱਚ ਜ਼ਰੂਰ ਪਾਓ। 100 ਰੁਪਈਆ, 500, 1000, 10,000, ਜਿੰਨੀ ਤੁਹਾਨੂੰ ਗੁਰੂ ਜੀ ਨੇ ਸਮਰੱਥਾ ਦਿੱਤੀ ਹੈ, ਪੱਕੇ ਮਹੀਨਾਵਾਰੀ ਡੋਨਰ ਬਣੋ। ਔਰ ਮੈਨੂੰ ਪੱਕਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਮਹੀਨਾਵਾਰੀ ਡੋਨਰ ਬਣੋਗੇ ਨਾ, 113 ਯੂਨਿਟ ਕੀ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਪਿਤਾ ਜੀ ਦੀ ਮਿਹਰ ਦਾ ਸਦਕਾ। ਆਓ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਸਮਾਂ ਹੈ। ਇਸ ਸਮੇਂ ਤੋਂ ਲਾਹਾ ਵੀ ਲਈਏ ਤੇ ਟਰਸਟ ਨੂੰ ਸਪੋਰਟ ਕਰਕੇ ਗੁਰੂ ਪਿਤਾ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੀਏ। ਇਹ ਸਾਰੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 9815089513, 9815098513। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ ਹੈ, ਭੁੱਲਿਓ ਨਾ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਅੰਮ੍ਰਿਤਸਰ ਸਾਹਿਬ ਆਓ, ਜ਼ਰੂਰ ਚਰਨ ਪਾ ਕੇ ਜਾਓ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ ਵਿਖੇ ਤੁਹਾਨੂੰ ਬੜੀ ਸ਼ਾਂਤੀ, ਬੜਾ ਸਕੂਨ ਪ੍ਰਾਪਤ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।